ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਬਸ ਇਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਜੀ ਸੈਨੋਜੇ, ਜੱਸੀ ਗਿੱਲ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਦਲਵਿੰਦਰ ਸਿੰਘ ਗਿਆਓ ਬੇਕਰਸਫੀਲਡ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵੰਤ ਸਿੰਘ ਉਪਾਓ ਜੱਬਾ ਸਿਟੀ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਫੀਲਡ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਜੀ ਆਪਾਂ ਕੱਲ੍ਹ ਗੱਲ ਕੀਤੀ ਸੀਗੀ ਜਿਹੜੀਆਂ ਰੇਤ ਦੀਆਂ ਖੱਡਾਂ ਆ, ਅਤੇ ਪਹਿਲਾਂ ਜਿੱਦਾਂ ਇਹ ਮਾਫੀਆ ਹੀ ਹੁੰਦਾ ਸੀਗਾ, ਅਤੇ ਹੁਣ ਵੀ ਇਸੇ ਤਰ੍ਹਾਂ ਦਾ ਕੁਛ ਕੰਮ ਹੋਇਆ ਅਤੇ ਰੇਤ ਦੀਆਂ ਖੱਡਾਂ ਦਾ ਮਾਮਲਾ ਈਡੀ ਕੋਲ ਪਹੁੰਚਾ। ਦੇਖੋ ਜੀ, ਐਕਚੁਅਲੀ ਇਹ ਮਾਮਲਾ ਐਸਾ ਜਿਹੜਾ ਜੀ ਕੱਲ੍ਹ ਦਾ ਤੁਰਿਆ ਕਿ ਛਾਇਆ ਪਿਆ ਜੀ ਪੂਰੇ, ਨਾ ਸਿਰਫ ਜਿਹੜਾ ਜੀ ਇੱਥੋਂ ਦੀਆਂ ਅਖਬਾਰਾਂ ਦੇ ਵਿੱਚ, ਬਲਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਦਾ ਜਿਹੜਾ ਜੀ ਬਹੁਤ ਵੱਡਾ ਜ਼ਿਕਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਜਿਹੜਾ ਨੇਪਾਲੀ ਸੀਗਾ ਉਹਨੂੰ ਕਿਵੇਂ ਇਹ ਜਿਹੜੀਆਂ ਖੱਡਾਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਦੇ ਦਿੱਤੀਆਂ ਗਈਆਂ। ਮਾਫ਼ ਕਰਨਾ, ਸਭ ਤੋਂ ਮਹਿੰਗੀ ਖੱਡ ਜਿਹੜੀ ਸੀ ਉਹ ਕਿਵੇਂ ਉਹਨੂੰ ਦੇ ਦਿੱਤੀ, ਔਰ ਇਹਦੇ ਨਾਲ ਨਾਲ ਜਿਹੜੇ ਇੱਕ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਾਮੇ ਸਨ, ਉਹ ਇਹਨਾਂ ਖੱਡਾਂ ਦੇ ਮਾਲਕ ਜਿਹੜੇ ਆ ਉਹ ਕਿਵੇਂ ਬਣ ਗਏ। ਇਸ ਮਸਲੇ ਦੇ ਉੱਤੇ ਅਜੇ ਸਿਰਫ 2.5 ਮਹੀਨੇ ਪੁਰਾਣੀ ਜਿਹੜੀ ਸਰਕਾਰ ਹੈ ਜੀ, ਉਹ ਬਹੁਤ ਬੁਰੇ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਕਿ ਘਿਰ ਗਈ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਦਬਾਅ ਬਣ ਰਿਹਾ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਨ ਦਾ। ਉਹ ਕਾਰਵਾਈ ਇਹਦੇ ਉੱਤੇ ਕੀ ਕਰਦੇ ਨੇ ਇਹ ਅਜੇ ਵੇਖਣ ਵਾਲੀ ਗੱਲ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕਾਰਵਾਈ ਇੰਨੀ ਕੁ ਜਿਹੜੀ ਹੋ ਸਕਦੀ ਆ ਕਿ ਜਿਹੜੀਆਂ ਖੱਡਾਂ ਇਹਨਾਂ ਨੂੰ ਅਲਾਟ ਹੋਈਆਂ ਨੇ, ਉਹ ਜਿਹੜੀਆਂ ਖੱਡਾਂ ਨੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਉਹ ਇਹਨਾਂ ਤੋਂ ਆਪਣਾ ਨਾਮ ਜਿਹੜਾ ਜੀ ਉਹ ਵਾਪਸ ਲੈ ਲੈਣ, ਭਾਵ ਕਿ ਇਹ ਖੱਡਾਂ ਜਿਹੜੀਆਂ ਜੀ ਉਹ ਛੱਡ ਦੇਣ। ਸੋ ਵੇਖਣ ਵਾਲੀ ਗੱਲ ਇਹ ਹੋਊਗੀ ਜੀ ਕਿ ਉਹ ਛੱਡਦੇ ਨੇ ਜਾਂ ਨਹੀਂ। ਪਰ ਦੂਜੇ ਪਾਸੇ ਇਹਦਾ ਇੱਕ ਹੋਰ ਪੱਖ ਜਿਹੜਾ ਜੀ ਇਹ ਹੋ ਗਿਆ ਕਿ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਜਿਹੜਾ ਜੀ ਉਹ ਚਲੇ ਗਿਆ। ਇੱਕ ਵਕੀਲ ਨੇ ਜੀ ਐਚ.ਸੀ. ਅਰੋੜਾ, ਉਹਨਾਂ ਨੇ ਇਹ ਜਿਹੜੀ ਲਿਖਤੀ ਸ਼ਿਕਾਇਤ ਹੈ ਜੀ ਈਡੀ ਦੇ ਜੁਆਇੰਟ ਡਾਇਰੈਕਟਰ ਦਿੱਲੀ ਨੂੰ ਭੇਜੀ ਆ, ਜਿਹਦੇ ਵਿੱਚ ਇਹ ਕਿਹਾ ਕਿ ਇਹ ਬੇਨਾਮੀ ਜਾਇਦਾਦ ਦਾ ਮਾਮਲਾ ਜਿਹੜਾ ਉਹ ਬਣਦਾ ਹੈ, ਔਰ ਇਹਦੇ ਵਾਸਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹ ਤੁਰੰਤ ਪੜਤਾਲ ਕਰੇ। ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਬੇਨਾਮੀ ਲੈਣ ਦੇਣ ਸੋਧ ਐਕਟ 2016 ਦੇ ਤਹਿਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਉਧਰ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਵੀ ਇਸ ਮਸਲੇ ਨੂੰ ਵਾਹਵਾ ਜਿਹੜਾ ਜੀ ਉਹ ਉਭਾਰਿਆ ਹੋਇਆ। ਵੇਖਣਾ ਇਹ ਹੋਊਗਾ ਜੀ ਕਿ ਅਗਲੇ 1-2 ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕੀ ਇਹ ਇੰਤਜ਼ਾਰ ਕੀਤੀ ਜਾਂਦੀ ਹੈ ਕਿ ਆਪੇ ਹੀ ਠੰਡ ਢੰਡੋਰਾ ਹੋ ਜਾਵੇ ਜਾਂ ਫਿਰ ਇਹਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ। ਹਾਂ, ਇੱਕ ਗੱਲ ਜ਼ਰੂਰ ਹੈ ਜੀ ਕਿ ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰੀ ਅੰਡਰ ਪ੍ਰੈਸ਼ਰ ਨੇ ਇਸ ਇਸ਼ੂ ਨੂੰ ਲੈ ਕੇ। ਬਿਲਕੁਲ ਜੀ, ਕਰਦੇ ਕੀ ਹੈ ਇਹ ਜ਼ਰੂਰ ਦੇਖਣ ਵਾਲਾ ਹੋਊਗਾ ਕਿ ਕੁਛ ਕੀਤਾ ਜਾਂ ਨਹੀਂ ਕੀਤਾ, ਨਹੀਂ ਤਾਂ ਪਹਿਲਾਂ ਵਾਲੀਆਂ ਗੱਲਾਂ ਚੱਲ ਪਈਆਂ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, ਵਿਜੀਲੈਂਸ ਦੇ ਦਬਾਅ ਹੇਠ ਆਣ ਕੇ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਸਤੀਫਾ ਦਿੱਤਾ। ਐਕਚੁਅਲੀ ਜੀ ਬਲਬੀਰ ਸਿੰਘ ਢੋਲ ਹੋਰੀ ਜਦੋਂ ਚੇਅਰਮੈਨ ਲਾਏ ਸੀਗੇ ਅਕਾਲੀ ਸਰਕਾਰ ਨੇ ਪਿਛਲੀ ਨੇ, ਕੰਟਰੋਵਰਸੀ ਤਾਂ ਉਦੋਂ ਦੀ ਜਿਹੜੀ ਹੈ ਜੀ ਇਹਨਾਂ ਦੇ ਨਾਲ ਜੁੜੀ ਹੋਈ ਹੈ। ਜਿਹੜੇ ਨਤੀਜੇ ਮਾੜੇ ਆਏ ਨੇ ਉਹਨੂੰ ਲੈ ਕੇ ਵੀ ਦਬਾਓ ਜਿਹੜਾ ਜੀ ਉਹ ਬਲਬੀਰ ਸਿੰਘ ਢੋਲ ਦੇ ਉੱਤੇ ਪੈ ਰਿਹਾ ਸੀਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨੀ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਇਹ ਕਿਹਾ ਜਾ ਰਿਹਾ ਜੀ ਇਹ ਨਤੀਜਿਆਂ ਦੇ ਨਾਲ ਜੁੜਿਆ ਹੋਇਆ ਸ਼ਾਇਦ ਉਹਨਾਂ ਦਾ ਅਸਤੀਫਾ ਨਹੀਂ ਗਾ, ਇਹ ਵਿਜੀਲੈਂਸ ਦੀ ਕਾਰਵਾਈ ਜਿਹੜੀ ਹੈ ਜੀ ਉਹਦੇ ਨਾਲ ਜੋੜਿਆ ਜਾ ਰਿਹਾ। ਬੇਸ਼ੱਕ ਢੋਲ ਨੇ ਇਹ ਕਿਹਾ ਜੀ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦਿੱਤਾ। ਇੱਥੇ ਕਿਹੜਾ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਜਿਹੜਾ ਜੀ ਉਹ ਦਿੰਦਾ। ਉਹਨਾਂ ਆਪਣਾ ਅਸਤੀਫਾ ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਜਿਹੜੇ ਨੇ ਜੀ ਵਜਰਾ ਲਿੰਗਮ ਉਹਨੂੰ ਭੇਜਿਆ, ਔਰ ਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਦੇ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਨੇ ਸਿੱਖਿਆ ਬੋਰਡ ਦੇ ਸਕੱਤਰ ਤੇ ਅਮਲਾ ਸ਼ਾਖਾ ਤੋਂ ਲੰਮੀ ਪੁੱਛਗਿੱਛ ਕੀਤੀ ਸੀਗੀ। ਉਹਨਾਂ ਦੀ ਚੇਅਰਮੈਨ ਦੀ ਨਿਯੁਕਤੀ ਦੇ ਸੰਬੰਧੀ ਕੁਝ ਜ਼ਰੂਰੀ ਦਸਤਾਵੇਜ਼ ਵੀ ਕਬਜ਼ੇ ਦੇ ਵਿੱਚ ਜਿਹੜੇ ਲਏ ਸੀਗੇ। ਸਰਕਾਰ ਨੇ ਢੋਲ ਨੂੰ ਤਲਬ ਕਰਕੇ ਅਹੁਦੇ ਤੋਂ ਅਸਤੀਫਾ ਦੇਣ ਲਈ ਦਬਾਅ ਪਾਇਆ ਸੀ, ਪਰ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਨਿਰਧਾਰਿਤ ਮਾਪਦੰਡਾਂ ਨਾਲ ਨਾ ਹੋਣ ਕਰਕੇ ਉਹਨਾਂ ਨੂੰ ਅਸਤੀਫਾ ਦੇਣ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ। ਇਹਦੇ ਵਿੱਚ ਫਿਰ ਜਿਹੜੇ +2 ਤੇ 10ਵੀਂ ਦੇ ਨਤੀਜੇ ਜਿਹੜੇ ਮਾੜੇ ਆਏ, ਉਹ ਵੀ ਕਹਾਣੀ ਜਿਹੜੀ ਸੀ ਉਹ ਜੁੜ ਗਈ। ਵਿਜੀਲੈਂਸ ਨੇ ਕੱਲ ਜਿਹੜੀ ਸੀ ਉਹਨਾਂ ਦੇ ਘਰ ਜਾ ਕੇ ਦਸਤਕ ਦਿੱਤੀ, ਉਹਨਾਂ ਤੋਂ ਲੰਮੀ ਪੁੱਛਗਿੱਛ ਕੀਤੀ ਔਰ ਸ਼ਾਇਦ ਇਹ ਗੱਲ ਜਿਹੜੀ ਇੱਥੇ ਮਨਾ ਲਈ ਗਈ ਵੀ ਆਪਣਾ ਅਹੁਦਾ ਛੱਡ ਦਿਓ, ਚੰਗੇ ਰਹੋਗੇ, ਨਹੀਂ ਤਾਂ ਅਗਲੀ ਕਾਰਵਾਈ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹੋ। ਤੋ ਇਹਦੇ ਵਿੱਚ ਬਲਬੀਰ ਸਿੰਘ ਢੋਲ ਨੇ ਜਿਹੜਾ ਸੀਗਾ ਜੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿਆਣਪ ਵਰਤ ਲਈ ਉਹਨਾਂ ਨੇ ਅੰਦਰ ਕੀਤੀ ਕਿ ਪਤਾ ਹੀ ਕੁਛ ਨਹੀਂ ਲੱਗੂਗਾ। ਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਖਾਲਿਸਤਾਨੀ ਧਿਰਾਂ ਨੂੰ ਵੰਗਾਰਿਆ। ਐਕਚੁਅਲੀ ਪਿਛਲੇ ਦਿਨਾਂ ਤੋਂ ਜਿਹੜੀ ਸਰੀ ਦੇ ਵਿੱਚ ਇੱਕ ਜਿਹੜੇ ਨਗਰ ਕੀਰਤਨ ਦੇ ਦੌਰਾਨ ਇੱਕ ਵੀਡੀਓ ਸੀ, ਵੈਸੇ ਉਹ ਢਾਡੀਆਂ ਦੀ ਵੀਡੀਓ ਸੀਗੀ, ਜਿਹਦੇ ਵਿੱਚ ਉਹ ਕੁਝ ਬੋਲ ਰਹੇ ਸਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਤੇ ਰਵਨੀਤ ਸਿੰਘ ਬਿੱਟੂ ਦੇ ਬਾਰੇ ਦੇ ਵਿੱਚ। ਉਹਨੂੰ ਲੈ ਕੇ ਜਿਹੜਾ ਜੀ ਪਿਛਲੇ ਦਿਨਾਂ ਤੋਂ ਇਹ ਗੱਲ ਚੱਲੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਸਿਕਿਉਰਿਟੀ ਦੇ ਵਿੱਚ ਵਾਧਾ ਹੋ ਸਕਦਾ। ਵੈਸੇ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਕੋਲੇ ਤਾਂ ਜ਼ੈਡ ਸਿਕਿਉਰਿਟੀ ਪਹਿਲਾਂ ਹੀ ਆ। ਜਿਹੜੇ ਬਾਦਲ ਸਨ ਐਂਡ ਡੈਡ ਸਨ ਉਹ ਵੀ ਕਹਿੰਦੇ ਸਨ ਹੋਰ ਸਿਕਿਉਰਿਟੀ ਦੋ, ਜ਼ੈਡ ਤੋਂ ਉੱਪਰ ਤਾਂ ਮੇਰਾ ਖਿਆਲ ਹੁੰਦੀ ਨਹੀਂ ਗੀ, ਫਿਰ ਤਾਂ ਮਿਲਟਰੀ ਆ, ਟੈਂਕ ਵਗੈਰਾ ਜਿਹੜੇ ਚੱਲਣਗੇ ਜੀ। ਸੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਜ਼ੈਡ ਸਿਕਿਉਰਿਟੀ ਲੈਣ ਤੋਂ ਜਿਹੜੀ ਆ ਜੀ ਉਹ ਨਾ ਕਰਤੀ ਆ। ਇਹ ਕਿਹਾ ਕਿ ਉਹਨਾਂ ਨੂੰ ਇਹ ਜ਼ੈਡ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਆ। ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿਹੜੇ ਖਾਲਿਸਤਾਨੀ ਪੱਖੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਜੀ ਉਹ ਇੱਥੇ ਧਮਕੀਆਂ ਨਾ ਦੇਣ, ਉੱਥੋਂ ਬਹਿ ਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਸਰਕਾਰ ਦਾ ਸਾਹਮਣਾ ਕਰਨ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਇੱਦਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ, ਜਿਹੜੀਆਂ ਧਮਕੀਆਂ ਨੇ, ਉਹਨਾਂ ਤੋਂ ਡਰਨ ਵਾਲੇ ਨਹੀਂ ਗਏ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇੱਦਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਟਾਕਰਾ ਉਹ ਕਰਨ ਦੇ ਵਾਸਤੇ ਤਿਆਰ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਖਤ ਜਦੋਜਹਿਦ ਦੇ ਨਾਲ ਲਿਆਂਦੀ ਸ਼ਾਂਤੀ ਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਇਹ ਲੋਕ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੂੰ ਇੱਥੇ ਉਹ ਸਫਲ ਨਹੀਂ ਹੋਣ ਦੇਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇ ਉਹਨਾਂ ਦੇ ਵਿੱਚ ਜੁਰਤ ਹੈ ਤਾਂ ਪੰਜਾਬ ਆਉਣ ਤੇ ਮੇਰੀ ਸਰਕਾਰ ਇਹ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੂਗੀ ਕਿ ਧਮਕੀਆਂ ਦੇਣ ਵਾਲੇ ਤੇ ਸੂਬੇ ਦੇ ਵਿੱਚ ਅੱਤਵਾਦ ਦੁਬਾਰਾ ਸ਼ੁਰੂ ਕਰਨ ਵਾਲਿਆਂ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ। ਬਿਲਕੁਲ ਜੀ, ਗੱਲਾਂ ਹੀ ਬਣਾਈਆਂ, ਪਰ ਜਦੋਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਤੇ ਬਿਲਕੁਲ ਉੱਥੇ ਖੜ ਕੇ ਬਾਹਾਂ ਖੜੀਆਂ ਕਰਕੇ ਲੈਂਦੇ ਨੇ ਵੋਟਾਂ। ਤੇ ਅੱਗੇ ਆਪਾਂ ਗੱਲ ਕਰਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ, ਤੇ ਉੱਥੇ ਪ੍ਰਦੂਸ਼ਣ ਘਟਿਆ। ਬਿਲਕੁਲ ਇਹ ਇੱਕ ਚੰਗੀ ਜਿਹੜੀ ਹੈ ਜੀ ਉਹ ਖਬਰ ਹੈ, ਕਿਉਂਕਿ ਯਾਦ ਹੈ ਜੀ ਛੋਟੇ ਹੁੰਦਿਆਂ ਤੇ ਹੁੰਦਾ ਸੀਗਾ ਕਿ ਕਿਤੇ ਇੱਕ ਵਾਰੀ ਦੇਖੀ ਸੀ ਕਿ ਕਾਰ ਸੇਵਾ ਜਿਹੜੀ ਹੋ ਰਹੀ ਸੀ ਪੱਤਰਿਆਂ ਦੀ। ਹੁਣ ਤਾਂ ਪਿਛਲੇ ਸਾਲਾਂ ਤੋਂ ਇਹ ਹਾਲਾਤ ਨੇ ਜੀ, ਕੰਟੀਨਿਊਸ ਹੁੰਦੀ ਰਹਿੰਦੀ ਆ ਇੱਥੇ ਕਾਰ ਸੇਵਾ, ਕਿਉਂਕਿ ਮਗਰ ਉਹ ਕਾਲੇ ਹੋਈ ਜਾਂਦੇ ਨੇ ਪੋਲਿਊਸ਼ਨ ਦੀ ਵਜ੍ਹਾ ਕਰਕੇ। ਜਿਹੜੇ ਨੇੜੇ ਤੇੜੇ ਹੋਟਲ ਨੇ ਉਹਨਾਂ ਦੀਆਂ ਛੱਤਾਂ ਦੇ ਉੱਤੇ ਲੱਗੇ ਜਨਰੇਟਰ ਜਿਹੜੇ ਨੇ ਜਾਂ ਜਿਹੜੇ ਸੁਨਿਆਰੇ ਨੇ ਉਹਨਾਂ ਜਿਹੜੀਆਂ ਭੱਠ ਨੇ ਉਹਦੇ ਵਿੱਚੋਂ ਨਿਕਲਦਾ ਧੂੰਆਂ ਤੇ ਡੀਜ਼ਲ ਦੇ ਨਾਲ ਚੱਲਦੇ ਵਹੀਕਲ ਜਿਹੜੇ ਨੇ ਜੀ ਉਹ ਮੇਨ ਕਾਰਨ ਨੇ ਇੱਥੇ ਪੋਲਿਊਸ਼ਨ ਦਾ। ਪਰ ਇਹ ਜਿਹੜਾ ਜੀ ਇਹ ਸਹੀ ਆ ਕਿ ਇਸ ਵੇਲੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਇੱਥੇ ਪੋਲਿਊਸ਼ਨ ਮਾਪਣ ਵਾਲਾ ਯੰਤਰ ਲਾਇਆ ਉਹ ਇਹ ਦੱਸਦਾ ਹੈ ਕਿ ਇੱਥੇ ਜਿਹੜਾ ਪੋਲਿਊਸ਼ਨ ਆ ਜੀ ਉਹ ਘਟਿਆ। ਔਰ ਇਹਦਾ ਜਿਹੜਾ ਪ੍ਰਮੁੱਖ ਕਾਰਨ ਬਣਿਆ ਜੀ ਉਹ ਇਹੀ ਬਣਿਆ ਕਿ ਇੱਕ ਤਾਂ ਜਿਹੜੇ ਵਹੀਕਲ ਨੇ ਉਹ ਰੋਕ ਦਿੱਤੇ ਗਏ ਨੇ ਜੀ ਇਹਦੇ ਨੇੜੇ ਜਾਣ ਤੋਂ। ਜਿਹੜਾ ਸਭ ਤੋਂ ਵੱਡਾ ਕਾਰਨ ਬਣਿਆ ਜੀ ਕਿ ਕੁਝ 1.5 ਕਿਲੋਮੀਟਰ ਦੇ ਕਰੀਬ ਜਿਹੜਾ ਜੀ ਇਹ ਪੈਦਲ ਰਾਹ ਜਿਹੜਾ ਉਹ ਕਰ ਦਿੱਤਾ। ਇਹ ਸਭ ਤੋਂ ਵੱਡਾ ਰੀਜ਼ਨ ਬਣਿਆ। ਜਿਹੜੇ ਸੁਨਿਆਰੇ ਨੇ ਜੀ ਉਹ ਹੁਣ LPG ਗੈਸ ਜਿਹੜੀ ਉਹ ਵਰਤ ਰਹੇ ਨੇ, ਕੋਲੇ ਨਹੀਂ ਵਰਤਦੇ। ਇਹ ਵੀ ਇੱਕ ਕਾਰਨ ਜਿਹੜਾ ਜੀ ਉਹ ਬਣਿਆ। ਔਰ ਜਿਹੜਾ ਰਾਹ ਵਗੈਰਾ ਬਣਿਆ ਜੀ ਉੱਥੇ ਘੱਟਾ ਮਿੱਟੀ ਘਟ ਗਿਆ ਕਿਉਂਕਿ ਵਹੀਕਲ ਨਹੀਂ ਹੈਗੇ, ਮਾੜਾ ਧੂੰਆਂ ਨਹੀਂ ਹੈਗਾ, ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਜੀ ਪੋਲਿਊਸ਼ਨ ਇਸ ਵੇਲੇ ਉੱਥੇ ਘਟਿਆ। ਇੱਥੇ ਪ੍ਰਦੂਸ਼ਣ ਦੇ ਕਣਾਂ ਦੀ ਜਿਹੜੀ ਪਾਰਟੀਕੂਲੇਟ ਮੈਟਰ ਜਿਹੜਾ ਹੈ ਉਹਦੀ ਮਾਤਰਾ 88.10 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਪਾਈ ਜਾਂਦੀ ਹੈ, ਜਿਹੜੀ ਕਿ ਇਤਿਹਾਸਕ ਸਥਾਨਾਂ ਲਈ ਖਤਰੇ ਦੇ ਨਿਸ਼ਾਨ 100 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਘੱਟ ਹੈ। ਔਰ ਨਾਈਟ੍ਰੋਜਨ ਡੀਆਕਸਾਈਡ ਜਿਹੜੇ ਕਿ ਵਹੀਕਲ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੀ ਹੈ ਇਹ ਵੀ ਘਟ ਕੇ 14.14
14 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਜਿਹੜੀ ਆ ਉਹ ਪਾਈ ਗਈ ਆ। ਇਹ ਕੁਝ ਸਮਾਂ ਪਹਿਲਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜਾ ਜੀ ਪ੍ਰਦੂਸ਼ਣ ਮਾਪਣ ਵਾਲਾ ਯੰਤਰ ਲਾਇਆ ਗਿਆ ਸੀਗਾ ਔਰ ਇਹਨੇ ਹੀ ਹੁਣ ਜਿਹੜਾ ਜੀ ਇਹ ਦੱਸਿਆ ਕਿ ਇਹ ਘਟ ਗਿਆ ਔਰ ਇਹ ਕਿਹਾ ਜਾ ਰਿਹਾ ਜੀ ਕਿ ਜੇ ਇਸੇ ਤਰੀਕੇ ਦੀ ਸਖਤੀ ਜਿਹੜੀ ਹੈ ਜੀ ਉਹ ਰਹੇ ਔਰ ਖਾਸ ਤੌਰ ਦੇ ਉੱਤੇ ਜਿਹੜਾ ਲੰਗਰ ਹਾਲ ਹੈ ਜਿਵੇਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਨਵੀਂ ਰਸੋਈ ਤਿਆਰ ਕੀਤੀ ਜਾ ਰਹੀ ਹੈ ਇਹ ਬਹੁਤੀ LPG ਗੈਸ ਦੇ ਨਾਲ ਜਿਹੜੀ ਹੈ ਉਹ ਚੱਲੂਗੀ। ਜੇ ਇਹ ਵੀ ਬਣ ਜਾਂਦੀ ਹੈ ਤਾਂ ਨਿਰਸੰਦੇਹ ਇਸ ਜਗ੍ਹਾ ਦੇ ਉੱਤੇ ਪ੍ਰਦੂਸ਼ਣ ਜਿਹੜਾ ਜੀ ਉਹ ਹੋਰ ਘਟਣ ਦੇ ਆਸਾਰ ਬਣ ਜਾਣਗੇ। ਬਿਲਕੁਲ ਜੀ, ਇਹ ਘਟਨਾ ਵਿੱਚ ਆਈ ਤਾਂ ਅੱਗੇ ਆਪਾਂ ਰਾਜਸਥਾਨ ਦੇ ਵਿੱਚ ਜਿਹੜੀ ਕੁੱਟਮਾਰ ਹੋਈ ਆ ਉਸ ਦੀ ਰਿਪੋਰਟ ਤਲਬ ਕੀਤੀ। ਬਿਲਕੁਲ ਜੀ, ਅਜਮੇਰ ਜ਼ਿਲ੍ਹੇ ਦੇ ਵਿੱਚ ਪਿੰਡ ਜਿਹੜਾ ਜੀ ਚੈਨਪੁਰਾ ਪਿੰਡ ਦੇ ਵਿੱਚ ਇਹ ਉੱਥੋਂ ਦੇ ਲੋਕਲ ਲੋਕਾਂ ਦੇ ਵੱਲੋਂ ਜਿਹੜੀ 4 ਸਿੱਖਾਂ ਦੀ ਕੁੱਟਮਾਰ ਕੀਤੀ ਗਈ ਆ ਇਹਦਾ ਵੀਡੀਓ ਬਹੁਤ ਵਾਇਰਲ ਹੋਇਆ ਬਹੁਤ ਵੱਡੇ ਪੱਧਰ ਦੇ ਉੱਤੇ ਪਿਛਲੇ 2 ਦਿਨ ਤੋਂ ਖਾਸ ਤੌਰ ਦੇ ਉੱਤੇ। ਰਾਜਸਥਾਨ ਦੇ ਘੱਟ ਗਿਣਤੀਆਂ ਬਾਰੇ ਕਮਿਸ਼ਨ ਨੇ ਸਾਰੇ ਮਾਮਲਾ ਦੇ ਤੱਥਾਂ ਸਮੇਤ ਰਿਪੋਰਟ ਜਿਹੜੀ ਆ ਜੀ ਉਹ ਮੰਗੀ ਆ ਔਰ 51 ਸੈਕਿੰਡ ਦੀ ਇਸ ਵੀਡੀਓ ਦੇ ਵਿੱਚ ਭੀੜ ਦੇ ਵੱਲੋਂ 4 ਸਿੱਖਾਂ ਦੀ ਕੁੱਟਮਾਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਹ ਨਹੀਂ ਪਤਾ ਲੱਗ ਰਿਹਾ ਸੀਗਾ ਜੀ ਕਿ ਇਹ ਰੀਜ਼ਨ ਕੀ ਆ ਇਸ ਕੁੱਟਮਾਰ ਦੇ ਪਿੱਛੇ। ਕੁਝ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਬੱਚੇ ਚੁੱਕਣ ਵਾਲਾ ਕੋਈ ਗਰੋਹ ਜਿਹੜਾ ਉਹ ਸਰਗਰਮ ਸੀਗਾ ਉਹਨੂੰ ਜਿਹੜਾ ਜੀ ਇਹ ਲੋਕਾਂ ਨੇ ਉਸ ਭੁਲੇਖੇ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਕੁੱਟਿਆ ਦੱਸੀਦਾ। ਮੁੜ ਕੇ ਖਬਰਾਂ ਇਹ ਵੀ ਆਈਆਂ ਜੀ ਕਿ ਜਿਹੜਾ ਲੋਕਲ ਉੱਥੋਂ ਦੀ ਪੁਲਿਸ ਸੀਗੀ ਉਹਨੂੰ ਜਦੋਂ ਇਹ ਪਤਾ ਲੱਗ ਗਿਆ ਸੀਗਾ ਕਿ ਇਸ ਕਿਸਮ ਦੇ ਨਾਲ ਕੁੱਟਮਾਰ ਹੋਈ ਆ ਇਹਨਾਂ ਦੀ ਕਿਸੇ ਕਿਸਮ ਦੇ ਨਾਲ ਸ਼ਮੂਲੀਅਤ ਜਿਹੜੀ ਆ ਜੀ ਉਹ ਨਹੀਂ ਦਿਸਦੀ ਸੀ ਉਹ ਬੱਚੇ ਮਾਰਨ ਵਾਲੇ ਗਰੋਹ ਦੇ ਵਿੱਚ। ਤੇ ਫਿਰ ਉੱਥੇ ਲੋਕਲ ਜਿਹੜੇ ਲੋਕ ਸੀਗੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਹੋਇਆ? ਲੋਕ ਜਿਹੜੇ ਸੀਗੇ ਜੀ ਉਹ ਤਮਾਸ਼ਾ ਦੇਖਦੇ ਰਹੇ ਤੇ ਚੁੱਪ ਕਰਕੇ ਆਪਣੇ ਮੋਬਾਈਲ ਦੇ ਨਾਲ ਵੀਡੀਓਜ਼ ਜਿਹੜੀਆਂ ਸੀਗੀਆਂ ਉਹ ਬਣਾਉਂਦੇ ਰਹੇ। ਇਹ ਘਟਨਾ ਕੋਈ 1.5 ਮਹੀਨਾ ਪੁਰਾਣੀ ਜਿਹੜੀ ਆ ਉਹ ਦੱਸੀ ਦੀ ਆ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਉਹਨਾਂ ਨੇ ਕਿਹਾ ਜੀ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਔਰ ਅਜਮੇਰ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ 10 ਦਿਨਾਂ ਦੇ ਅੰਦਰ ਅੰਦਰ ਤੱਥਾਂ ਸਣੇ ਰਿਪੋਰਟ ਪੇਸ਼ ਕਰਨ ਦੇ ਉੱਤੇ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ADGP ਰਵਿੰਦਰ ਕੁਮਾਰ ਰੈਡੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਜੀ ਕਿ ਅਲਵਰ ਜ਼ਿਲ੍ਹੇ ਦੇ ਗੁਰਦੁਆਰੇ ਦੇ ਨਾਲ ਸੰਬੰਧਿਤ 3 ਤੋਂ 4 ਸੇਵਾਦਾਰ ਪਿੰਡ ਦੇ ਵਿੱਚ ਦਾਨ ਲੈਣ ਦੇ ਵਾਸਤੇ ਗਏ ਸੀਗੇ। ਇਹਦੇ ਦੌਰਾਨ ਉੱਥੋਂ ਦੇ ਕੁਝ ਲੋਕਲ ਲੋਕਾਂ ਨੇ ਇਹਨਾਂ ਦੇ ਉੱਤੇ ਇਹ ਦੋਸ਼ ਲਾਇਆ ਕਿ ਇਹਨਾਂ ਨੇ ਔਰਤਾਂ ਦੇ ਨਾਲ ਛੇੜਛਾੜ ਜਿਹੜੀ ਆ ਉਹ ਕੀਤੀ ਆ, ਜਦੋਂ ਕਿ ਪੁਲਿਸ ਦੇ ਮੁਤਾਬਕ ਛੇੜਛਾੜ ਦੀ ਘਟਨਾ ਦੇ ਵਿੱਚ ਸੇਵਾਦਾਰਾਂ ਦੇ ਸ਼ਾਮਲ ਹੋਣ ਸੰਬੰਧੀ ਕੋਈ ਸਬੂਤ ਜਿਹੜਾ ਉਹ ਹੈ ਨਹੀਂਗਾ। ਫਿਰ ਇਹਨਾਂ ਦੀ ਕੁੱਟਮਾਰ ਕਿਉਂ ਕੀਤੀ ਗਈ ਇਹ ਆਪਣੇ ਆਪ ਦੇ ਵਿੱਚ ਅਜੇ ਇੱਕ ਭੇਦ ਹੀ ਬਣਿਆ ਹੈ। ਬਿਲਕੁਲ ਜੀ, ਇਹ ਪਲਾਨ ਬਣੇ ਹੋਏ ਆ। ਪਹਿਲਾਂ ਜਿਹੜੇ ਮੁਸਲਮਾਨ ਕੁੱਟ-ਕੁੱਟ ਕੇ ਮਾਰ ਦਿੱਤੇ ਸੀਗੇ ਭਾਰਤ ਦੇ ਵਿੱਚ ਕਿ ਇਹ ਵੀ ਬੱਚੇ ਚੁੱਕਦੇ ਆ, ਪਰ ਬਾਅਦ ਵਿੱਚ ਤੇ ਇਹ ਗੱਲ ਹੀ ਨਹੀਂ ਸੀ ਨਿਕਲੀ, ਕੋਈ ਇਨਸਾਫ ਨਹੀਂ ਕਿਸੇ ਦੇ ਨਾਲ। ਅਤੇ ਅੱਗੇ ਆਪਾਂ ਪ੍ਰਾਈਵੇਟ ਜੇ ਕਾਲਜਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਸਤੇ ਪ੍ਰਿੰਸੀਪਲ ਲੱਭਣੇ ਪੈ ਰਹੇ। ਕਿਉਂਕਿ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਨੂੰ ਜਿਹੜੀ ਹੈ ਜੀ ਘੱਟ ਤਨਖਾਹ ਦੇ ਉੱਤੇ ਪ੍ਰਿੰਸੀਪਲ ਲੱਭਣੇ ਔਖੇ ਹੋਏ ਪਏ ਨੇ ਜੀ। ਪਰ ਮਹੀਨਾ 1.5 ਲੱਖ ਰੁਪਈਆ ਕਮਾ ਰਹੇ ਜਿਹੜੇ ਪ੍ਰੋਫੈਸਰ ਨੇ ਉਹ 37,500 ਰੁਪਈਆ ਜਿੰਨੀ ਮਿਨੀਮਮ ਪੇ ਆ ਇਹਦੇ ਉੱਤੇ ਪ੍ਰਿੰਸੀਪਲ ਲੱਗਣ ਲਈ ਤਿਆਰ ਨਹੀਂ। ਵੱਡੀ ਗਿਣਤੀ ਦੇ ਵਿੱਚ ਕਾਲਜ ਪ੍ਰਿੰਸੀਪਲ ਦੀ ਨਿਯੁਕਤੀ ਲਈ 3 ਤੋਂ 5 ਵਾਰੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਤੋਂ ਬਾਅਦ ਹੰਭ ਕੇ ਬਹਿ ਗਏ ਆ। ਸੂਬੇ ਦੇ 194 ਕਾਲਜਾਂ ਦੇ ਵਿੱਚੋਂ ਚੌਥਾ ਹਿੱਸਾ ਕਾਲਜਾਂ ਦੇ ਵਿੱਚ ਰੈਗੂਲਰ ਪ੍ਰਿੰਸੀਪਲ ਨਹੀਂ ਹੈਗੇ। ਸੀਨੀਅਰ ਅਧਿਆਪਕ ਜਿਹੜੇ ਨੇ ਜੀ ਉਹਨਾਂ ਨੂੰ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ। ਅਕਾਲੀ ਭਾਜਪਾ ਸਰਕਾਰ ਜਿਹੜੀ ਪਿਛਲੀ ਸੀਗੀ ਜੀ ਉਹਨੇ ਇੱਕ ਫੈਸਲੇ ਦੇ ਰਾਹੀਂ ਨਵੀਂ ਭਰਤੀ ਮੁੱਢਲੀ ਤਨਖਾਹ ਤੇ ਕਰਨ ਦਾ ਫੈਸਲਾ ਲਿਆ ਸੀਗਾ। ਨਵੇਂ ਭਰਤੀ ਮੁਲਾਜ਼ਮਾਂ ਨੂੰ 3 ਸਾਲਾਂ ਦੇ ਪ੍ਰੋਬੇਸ਼ਨ ਪੀਰੀਅਡ ਦੇ ਉੱਤੇ ਮੁੱਢਲੀ ਤਨਖਾਹ ਤੇ ਕੰਮ ਕਰਨਾ ਪੈ ਰਿਹਾ, ਪਰ ਪ੍ਰਾਈਵੇਟ ਕਾਲਜਾਂ ਦੇ ਅਧਿਆਪਕ ਜਿਹੜੇ ਨੇ ਜੀ ਮੁੱਢਲੀ ਤਨਖਾਹ ਤੇ ਪ੍ਰਿੰਸੀਪਲ ਦਾ ਕੰਮ ਕਰਨ ਲਈ ਤਿਆਰ ਨਹੀਂ। ਪ੍ਰਿੰਸੀਪਲ ਦੀ ਨੌਕਰੀ ਵਾਸਤੇ ਅਧਿਆਪਕ ਵਜੋਂ ਪੜ੍ਹਾਉਣ ਦਾ 10 ਸਾਲਾਂ ਦਾ ਤਜਰਬਾ ਤੇ PhD ਲਾਜ਼ਮੀ ਹੈ। 10 ਜਾਂ 15 ਸਾਲ ਇਸ ਕਿੱਤੇ ਦੇ ਉੱਤੇ ਕੰਮ ਕਰਨ ਤੋਂ ਬਾਅਦ ਤਨਖਾਹ ਜਿਹੜੀ ਹੈ ਜੀ ਉਹ 1.5 ਲੱਖ ਨੂੰ ਟੱਪ ਜਾਂਦੀ ਹੈ। ਦੂਜੇ ਪਾਸੇ ਨਵੇਂ ਪ੍ਰਿੰਸੀਪਲ ਨੂੰ ਜਿਹੜੀ ਮਿਨੀਮਮ ਵੇਜਸ ਹੈ ਜੀ 37,400 ਰੁਪਈਆ ਦਿੱਤੀ ਜਾਣੀ ਹੈ।
ਔਰ 1.5 ਲੱਖ ਤਨਖਾਹ ਵਾਲੀ ਪ੍ਰੋਫੈਸਰੀ ਛੱਡ ਕੇ 37,500 ਰੁਪਏ ਦੇ ਵਿੱਚ ਕੌਣ ਜਿਹੜਾ ਪ੍ਰਿੰਸੀਪਲ ਆਊਗਾ। ਇਹਦੇ ਕਰਕੇ ਜਿਹੜਾ ਜੀ ਇਹ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਕਿ ਇਹਨਾਂ ਕਾਲਜਸ ਨੂੰ ਜਿਹੜੇ ਪ੍ਰਿੰਸੀਪਲ ਨਹੀਂ ਮਿਲ ਰਹੇ। ਜਿਹੜੇ ਇਸ਼ਤਿਹਾਰ ਦਿੱਤੇ ਗਏ ਨੇ ਜੀ ਉਹਦੇ ਵਿੱਚ ਪੂਰੀ ਤਨਖਾਹ ਤੇ ਭੱਤੇ ਦੇਣ ਦਾ ਲਾਲਚ ਵੀ ਦਿੱਤਾ ਗਿਆ। ਨਵੀਂ ਨਿਯੁਕਤੀ ਦੇ ਵਾਸਤੇ DPI ਦੀ ਮਨਜ਼ੂਰੀ ਜ਼ਰੂਰੀ ਹੈ, ਪਰ ਇੱਥੇ ਆ ਕੇ ਜਿਹੜਾ ਜੀ ਉਹ ਕੇਸ ਅੜ ਜਾਂਦਾ। ਜਿਹੜੇ ਕਾਲਜਸ ਨੇ ਉਹ ਇਹ ਭਾਲਦੇ ਨੇ ਕਿ 37,500 ਰੁਪਏ ਦੇ ਵਿੱਚ ਉਹਨਾਂ ਨੂੰ ਪ੍ਰਿੰਸੀਪਲ ਮਿਲ ਜੇ, ਪਰ ਇੰਨੇ ਵਿੱਚ ਮਿਲਣਾ ਨਹੀਂ ਕਿਉਂਕਿ ਸ਼ਰਤਾਂ ਜਿਹੜੀਆਂ ਉਹ ਸਖਤ ਨੇ। ਤੇ ਜਿਨ੍ਹਾਂ ਕੋਲੇ ਇਹ ਦੋਨੇ ਚੀਜ਼ਾਂ ਹੈਗੀਆਂ ਨੇ, 10 ਸਾਲ ਦਾ ਤਜਰਬਾ, PhD ਦੀ ਡਿਗਰੀ, ਉਹ 1.5 ਲੱਖ ਰੁਪਈਆ ਜਿਹੜਾ ਦੀ ਉਹ ਤਨਖਾਹਾਂ ਲੈ ਰਹੇ ਨੇ। ਉਹ ਕਿਉਂ ਆਉਣਗੇ ਇੱਥੇ 37,500 ਰੁਪਏ ਤੇ? ਬਿਲਕੁਲ ਜੀ, ਤਨਖਾਹਾਂ ਤੇ ਬਹੁਤ ਆ, ਫਿਰ ਵੀ ਕਈ ਵਾਰੀ ਕਹਿ ਦਿੰਦੇ ਕਿ ਸਾਡਾ ਸਰਦਾ ਨੀਗਾ। ਤੇ ਅੱਗੇ ਭਾਈ ਅਰੂਪਾ ਦੇ ਪਿੰਡ ਦੀ ਜ਼ਮੀਨ ਦੀ ਜੇ ਗੱਲ ਕਰੀਏ ਤੇ ਇਹ ਝਗੜਾ ਵੀ ਸਿਆਸੀ ਰੰਗਤ ਫੜਨ ਲੱਗਾ। ਬਿਲਕੁਲ ਜੀ, ਐਕਚੁਅਲੀ ਇਹ ਕਾਫੀ ਪਿਛਲੇ ਦਿਨਾਂ ਤੋਂ ਜਿਹੜਾ ਚੱਲਦਾ ਰਿਹਾ ਜੀ। ਜਦੋਂ ਪਿਛਲੀ ਸਰਕਾਰ ਸੀਗੀ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਕਬਜ਼ਾ ਕਰ ਲਿਆ ਸੀ ਇਸ ਜ਼ਮੀਨ ਦੇ ਉੱਤੇ। ਸਰਕਾਰ ਬਦਲੀ ਤੇ ਇਹ ਸਿਆਸੀ ਰੰਗ ਜਿਹੜਾ ਜੀ ਉਹ ਲੈ ਗਿਆ। ਜਿਹੜੀ ਉੱਥੇ ਲੰਗਰ ਕਮੇਟੀ ਸੀਗੀ ਉਹਨਾਂ ਨੇ ਜਿਹੜਾ ਸੀਗਾ ਜੀ ਇਹਦੇ ਉੱਤੇ ਕਬਜ਼ਾ ਕਰ ਲਿਆ ਕੁਝ ਦਿਨ ਪਹਿਲਾਂ। ਔਰ ਮੁੜ ਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜੀ ਉਹਨੇ ਆਪਣੇ ਇੱਥੇ ਲੱਠਮਾਰ ਜਿਹੜੇ ਸੀ ਉਹ ਸੱਦ ਲਏ, ਪਰ ਪੁਲਿਸ ਦੀ ਦਖਲਅੰਦਾਜ਼ੀ ਕਰਕੇ ਕਹਾਣੀ ਜਿਹੜੀ ਹੈ ਜੀ ਉਹ ਬਚ ਗਈ ਕਿ ਉੱਥੇ ਕੁੱਟ ਕਟਾਪਾ ਜਿਹੜਾ ਜੀ ਉਹ ਨਹੀਂ ਹੋਇਆ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਉੱਤੇ ਸੰਘਰਸ਼ ਵਿੱਢਣ ਦੇ ਰੌਂਦ ਦੇ ਵਿੱਚ ਹੈ, ਜਦ ਕਿ ਕਾਂਗਰਸੀ ਵਿਧਾਇਕਾਂ ਨੇ ਵੀ ਕਮਰ ਜਿਹੜੀ ਹੈ ਜੀ ਉਹ ਕੱਸ ਲਈ ਹੈ। ਪਿੰਡ ਭਾਈ ਰੂਪਾ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ 161 ਏਕੜ ਜ਼ਮੀਨ ਦਾ ਕਬਜ਼ਾ ਗੱਠਜੋੜ ਸਰਕਾਰਾਂ ਵੇਲੇ ਸ਼੍ਰੋਮਣੀ ਕਮੇਟੀ ਨੇ ਲੈ ਲਿਆ ਸੀਗਾ। 12 ਮਈ ਨੂੰ ਲੰਗਰ ਕਮੇਟੀ ਨੇ ਇਹਦੇ ਉੱਤੇ ਕਬਜ਼ਾ ਕਰ ਲਿਆ ਸੀਗਾ। ਮੌੜ ਕਲਾਂ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਦਾ ਕਬਜ਼ਾ ਪਿੰਡ ਦੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਲੈਣ ਦਿੱਤਾ। ਔਰ ਹੁਣ ਜਿਹੜੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਆ ਕਿ ਇਹ ਜਾਣ-ਬੁੱਝ ਕੇ ਕਾਂਗਰਸੀ ਵਿਧਾਇਕਾਂ ਨੇ ਇਹਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕਰਵਾ ਦਿੱਤਾ, ਜਦੋਂ ਕਿ ਜਿਹੜੇ ਕਾਂਗਰਸ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਲੰਗਰ ਕਮੇਟੀ ਦੀ ਜ਼ਮੀਨ ਹੈ, ਉਹੀ ਇਹਨੂੰ ਜਿਹੜਾ ਜੀ ਉਹ ਦੇਖਦੇ ਰਹੇ ਨੇ। ਅਸੀਂ ਤਾਂ ਸਹੀ ਨੂੰ ਸਹੀ ਜਿਹੜਾ ਜੀ ਉਹ ਕੀਤਾ, ਗਲਤ ਨੂੰ ਗਲਤ ਕੀਤਾ। ਜਿੰਨੀ ਦੇਰ ਸ਼੍ਰੋਮਣੀ ਕਮੇਟੀ ਕਾਬਜ਼ ਰਹੀ ਉਨੀ ਦੇਰ ਕਾਬਜ਼ ਰਹੀ ਜਦੋਂ ਤੱਕ ਇੱਥੇ ਜਿਹੜੀ ਅਕਾਲੀ ਸਰਕਾਰ ਸੀ। ਹੁਣ ਉਹ ਕਹਿੰਦੇ ਜੇ ਕਾਂਗਰਸ ਦੀ ਸਰਕਾਰ ਆ ਗਈ ਅਸੀਂ ਲੰਗਰ ਕਮੇਟੀ ਨੂੰ ਜਿਹੜਾ ਜੀ ਉਹ ਕਬਜ਼ਾ ਦਵਾਤਾ ਤੇ ਇਹ ਹੁਣ ਕਬਜ਼ਾ ਸ਼੍ਰੋਮਣੀ ਕਮੇਟੀ ਨੂੰ ਲੈਣ ਨਹੀਂ ਦੇਵਾਂਗੇ। ਸੋ ਦੋਏ ਤਰ੍ਹਾਂ ਜਿਹੜੀਆਂ ਨੇ ਜੀ ਇਹ ਅਕਾਲੀ ਤੇ ਕਾਂਗਰਸੀ ਲੁਕਵੇਂ ਰੂਪ ਦੇ ਵਿੱਚ ਜਿਹੜੀਆਂ ਜੀ ਉਹ ਪਿੱਛੇ ਨੇ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਹੈ ਤੇ ਦੂਜੀ ਲੰਗਰ ਕਮੇਟੀ ਦੇ। ਬਿਲਕੁਲ ਜੀ, ਲੋਕਾਂ ਦਾ ਕਾਣ ਹੋ ਰਿਹਾ ਇਸ ਦੇ ਵਿੱਚ। ਤੇ ਅੱਗੇ ਮੇਰੇ ਅਖੀਰ ਦੇ ਵਿੱਚ ਪਿੰਡ ਦਾ ਇੱਕ ਦਾ ਨਾਂ ਤਬਦੀਲ ਕਰਨ ਨੂੰ ਲੈ ਕੇ ਮੁਸੀਬਤ ਬਣੀ ਖੜੀ ਹੋਈ ਹੈ ਜੀ। ਐਕਚੁਅਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਪਿੰਡ ਪ੍ਰੇਮ ਕੋਟਲੀ ਨੇ ਨਵਾਂ ਪਵਾੜਾ ਪਾਇਆ ਜੀ। ਕੋਟਲੀ ਖੁਰਦ ਦੇ ਵਿੱਚ ਸਰਸੇ ਵਾਲੇ ਦੇ ਜਿਹੜੇ ਪ੍ਰੇਮੀ ਆ ਉਹਨਾਂ ਦੀ ਕਾਫੀ ਵੱਡੀ ਗਿਣਤੀ ਆ। ਪਿਛਲੀ ਜਿਹੜੀ ਸਰਕਾਰ ਸੀਗੀ ਗੱਠਜੋੜ ਦੀ, ਉਹਨੇ ਡੇਰੇ ਵਾਲਿਆਂ ਨੂੰ ਖੁਸ਼ ਕਰਨ ਦੇ ਵਾਸਤੇ ਪਿੰਡ ਦਾ ਨਾਮ ਜਿਹੜਾ ਕੋਟਲੀ ਖੁਰਦ ਤੋਂ ਪ੍ਰੇਮ ਕੋਟਲੀ ਰੱਖਤਾ ਔਰ ਹੁਣ ਪਿੰਡ 2 ਧੜਿਆਂ ਦੇ ਵਿੱਚ ਵੰਡਿਆ ਗਿਆ ਜੀ। ਜਿਹੜੀ ਸਿੱਖ ਸੰਗਤ ਆ ਉਹਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੇ ਪਹੁੰਚ ਕੇ ਆਪਣਾ ਪੱਖ ਦਿੱਤਾ। ਦੂਜੇ ਪਾਸੇ ਡੇਰੇ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਨੇ ਪ੍ਰੇਮ ਕੋਟਲੀ ਨੂੰ ਮੁੜ ਕੇ ਕੋਟਲੀ ਖੁਰਦ ਉਹਨਾਂ ਨੇ ਕਿਹਾ ਕਿ ਉਹ ਨਹੀਂ ਦੇਖਣਾ ਚਾਹੁੰਦੇ। ਡੇਰਾ ਪੈਰੋਕਾਰਾਂ ਦੀ ਧਿਰ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੇ ਆਪਣਾ ਪੱਖ ਰੱਖਿਆ। ਡੇਰਾ ਸਿਰਸਾ ਦਾ ਮੁਖੀ ਜਿਹੜਾ ਸ਼ਾਹ ਸਤਨਾਮ ਸੀਗਾ ਜੀ ਉਹ ਪਿੰਡ ਕੋਟਲੀ ਖੁਰਦ ਆਇਆ ਸੀ ਕਿਸੇ ਟਾਈਮ, ਜਿਹਨੇ ਇਸ ਪਿੰਡ ਦੇ ਵਿੱਚ ਪ੍ਰੇਮੀਆਂ ਦੀ ਜ਼ਿਆਦਾ ਗਿਣਤੀ ਹੋਣ ਕਰਕੇ ਆਖਿਆ ਸੀਗਾ ਕਿ ਇਸ ਪਿੰਡ ਦਾ ਨਾਮ ਪ੍ਰੇਮ ਕੋਟਲੀ ਹੋਣਾ ਚਾਹੀਦਾ। ਡੇਰਾ ਪੈਰੋਕਾਰਾਂ ਨੇ ਪੰਚਾਇਤ ਨੂੰ ਭਰੋਸੇ ਦੇ ਵਿੱਚ ਲੈ ਕੇ ਪਿੰਡ ਦਾ ਨਾਮ ਚੋਣਾਂ ਤੋਂ ਪਹਿਲਾਂ ਅਗਸਤ 16 ਦੇ ਵਿੱਚ ਤਬਦੀਲ ਕਰਾ ਲਿਆ, ਕਿਉਂਕਿ ਉਦੋਂ ਤਾਂ ਪਹਿਲਾਂ ਕਦੀ ਹੋਇਆ ਨਾ। ਉਹਨਾਂ ਨੂੰ ਪਤਾ ਸੀਗਾ ਜੀ ਵੀ ਹੁਣ ਪਿਤਾ ਜੀ ਨਾਲ ਸਮਝੌਤਾ ਹੈ ਅਕਾਲੀਆਂ ਦਾ ਤੇ ਵੋਟਾਂ ਵਗੈਰਾ ਦੇ ਵਿੱਚ ਇਹ ਹੁਣ ਹੋ ਸਕਦਾ। ਉਹਨਾਂ ਨੇ ਐਨ ਮੌਕੇ ਦੇ ਉੱਤੇ ਇਸ ਪਿੰਡ ਦਾ ਨਾਮ ਜਿਹੜਾ ਸੀ ਉਹ ਤਬਦੀਲ ਕਰਾ ਲਿਆ। ਹਕੂਮਤ ਹੁਣ ਬਦਲ ਗਈ। ਪਿੰਡ ਦੇ ਲੋਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਕੋਲੇ ਪਹੁੰਚੇ ਔਰ ਪੁਰਾਣਾ ਨਾਂ ਰੱਖਣ ਦੀ ਵਕਾਲਤ ਕੀਤੀ। ਪਿੰਡ ਕੋਟਲੀ ਖੁਰਦ ਦੇ ਜਿਹੜੇ ਲੋਕ ਨੇ ਉਹਨਾਂ ਨੇ ਸਰਪੰਚ ਤੇ ਬਾਕੀਆਂ ਨੇ ਜਾ ਕੇ ਇਹ ਕਿਹਾ ਕਿ ਸਾਨੂੰ ਪਹਿਲਾ ਨਾਮ ਹੀ ਜਿਹੜਾ ਜੀ ਉਹ ਚਾਹੀਦਾ ਔਰ ਸਾਨੂੰ ਵੀ ਪਿੰਡ ਦੇ ਨਾਮ ਦਾ ਉਦੋਂ ਪਤਾ ਲੱਗਿਆ ਬਦਲ ਗਿਆ ਕਿ ਜਦੋਂ ਇਹਦੀ ਖਬਰ ਅਖਬਾਰਾਂ ਦੇ ਵਿੱਚ ਆਈ, ਜਦੋਂ ਕਿ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ। ਹੁਣ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਹਦੇ ਸਬੰਧ ਦੇ ਵਿੱਚ ਜਿਹੜਾ ਜੀ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਡਿਊਟੀ ਲਾਈ ਹੈ ਕਿ ਉਹ ਸਾਰੀ ਜਿਹੜੀ ਹੈ ਜੀ ਰਿਪੋਰਟ ਤਿਆਰ ਕਰੇ ਤੇ ਦੱਸੇ ਕਿ ਕੀ ਇਹ ਜਿਹੜੇ ਨਿਯਮ ਕਾਨੂੰਨ ਸੀ ਉਹਨਾਂ ਨੂੰ ਛਿੱਕੇ ਟੰਗ ਕੇ ਪਿੰਡ ਦਾ ਨਾਮ ਤਾਂ ਨਹੀਂ ਬਦਲਿਆ ਗਿਆ। ਹੋਇਆ ਵੈਸੇ ਇਸ ਤਰ੍ਹਾਂ ਹੀ ਹੈ, ਰਾਤੋਂ ਰਾਤ ਕਾਗਜ਼ਾਂ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਗਿਆ ਸੀਗਾ। ਹੁਣ ਵੇਖਣਾ ਇਹ ਹੋਊਗਾ ਜੀ ਕਿ ਮੁੜ ਕੇ ਇਹ ਕੋਟਲੀ ਖੁਰਦ ਬਣਦਾ ਜਾਂ ਪ੍ਰੇਮ ਕੋਟਲੀ ਰਹਿੰਦਾ।
ਬਿਲਕੁਲ ਜੀ, ਉਸ ਵੇਲੇ ਦੀ ਸਰਕਾਰ ਦੇ ਪਿਤਾ ਜੀ ਸਿਰਸੇ ਵਾਲੇ ਦੇ ਕਹੇ ਤਾਂ ਇਹਨਾਂ ਨੇ ਬਹੁਤ ਕੁਛ ਕੀਤਾ ਸੀ। ਅਖੀਰ ਵਿੱਚ ਆਜ਼ਨਾਮਾ ਕਿ ਲੋੜਾ ਪਿਆ ਬ੍ਰਿਟੇਨ ਦੇ ਸ਼ਹਿਰ ਅੰਦਰ ਬੌਂਦਲ ਗਿਆ ਸੀ ਬੜਾ ਇਨਸਾਨ ਬੇਲੀ। ਲੋੜਾ ਪਿਆ ਬ੍ਰਿਟੇਨ ਦੇ ਸ਼ਹਿਰ ਅੰਦਰ ਬੌਂਦਲ ਗਿਆ ਸੀ ਬੜਾ ਇਨਸਾਨ ਬੇਲੀ। ਨੱਚਦੇ ਲੋਕ ਅਖਾੜਾ ਸੀ ਬਹੁਤ ਮਗਦਾ, ਮਿੰਟਾਂ ਵਿੱਚ ਹੋ ਗਈ ਸੁੰਨਸਾਨ ਬੇਲੀ। ਜ਼ਿੰਦਗੀ ਮੌਤ ਵਿਚਾਲੇ ਕਈ ਝੂਲਦੇ ਸੀ, ਹੋ ਗਏ ਕਈ ਇਨਸਾਨ ਬੇਜਾਨ ਬੇਲੀ। ਨਵੀਂ ਕੰਬਣੀ ਯੂਰਪ ਨੂੰ ਛਿੜੀ ਮੁੜ ਤੋਂ, ਹਰ ਕੋਈ ਜਾਪਿਆ ਪਰੇਸ਼ਾਨ ਬੇਲੀ। ਬਿਨਾਂ ਚਾਹੁੰ ਦੀ ਗੱਲ ਸਭ ਭੁੱਲ ਮੁੜ ਕੇ, ਹੁੰਦਾ ਦਿਸ ਪੈਣਾ ਨੱਚਣ ਗਾਉਣ ਬੇਲੀ। ਬਿਨਾਂ ਚਾਹੁੰ ਦੀ ਗੱਲ ਸਭ ਭੁੱਲ ਮੁੜ ਕੇ, ਹੁੰਦਾ ਦਿਸ ਪੈਣਾ ਨੱਚਣ ਗਾਉਣ ਬੇਲੀ। ਕਰਨੀ ਕਿਤੇ ਕੋਈ ਚੌਕ ਸੀ ਕਦੋਂ ਕਿੰਨੀ, ਲੱਗਾ ਛੇਤੀ ਧਿਆਨ ਨਾ ਆਉਣ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ, ਦੱਸਦੇ ਨੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।